ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੋ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਜਿਹੜੇ ਅੱਜ ਦੇ ਦਿਨ ਸਾਡੇ ਨਾਲ ਜੁੜ ਰਹੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਕਰਾਉਣ ਦੇ ਲਈ ਫਰੀ ਕੋਟ ਲੈਣ ਦੇ ਲਈ ਉਹਨਾਂ ਨੂੰ ਕਾਲ ਕਰੋ 408 272 2500 408 272 2500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁਖਾ ਸਿੰਘ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਅਤੇ ਨਵਜੋਤ ਕੌਰ ਕਲੋਟੀ ਯੂਬਾ ਸਿਟੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਸਟੂਡੀਓ ਨੰਬਰ 408 722 7698 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ, ਪੰਜਾਬ ਤੋਂ ਜਿਹੜੀ ਇਹ ਪਹਿਲੀ ਖਬਰ ਆ ਵੀ ਇੱਕ ਕਿਸਾਨ ਦੇ ਵੱਲੋਂ ਹੋਰ ਖੁਦਕੁਸ਼ੀ। ਜੀ ਬਿਲਕੁਲ, ਇੱਕ ਪਾਸੇ ਤਾਂ ਜਿਹੜੀ ਪੰਜਾਬ ਸਰਕਾਰ ਹੈ ਜੀ, ਉਹਨੇ ਪੰਜਾਬ ਦੀਆਂ 3 ਯੂਨੀਵਰਸਿਟੀਜ਼, ਜਿਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਾਲੀ ਜਿਹੜੀ ਹੈ ਜੀ, ਤਿੰਨਾਂ ਨੂੰ ਇਹ ਫੰਡ ਜਾਰੀ ਕਰਕੇ ਇਹ ਗੱਲ ਕਹੀ ਹੈ ਜੀ ਕਿ ਉਹ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਖੁਦਕੁਸ਼ੀਆਂ ਨੇ, ਇਹਦੇ ਬਾਰੇ ਡਾਟਾ ਇਕੱਠਾ ਕਰਨਗੇ। ਜਿਹੜਾ ਪਹਿਲਾਂ ਡਾਟਾ ਸੀਗਾ ਜੀ 11 ਤੱਕ ਇਕੱਠਾ ਕੀਤਾ ਸੀਗਾ, ਹੁਣ ਨਿਰੰਤਰ ਜਿਹੜੀਆਂ ਖੁਦਕੁਸ਼ੀਆਂ ਨੇ ਉਹ ਹੋ ਰਹੀਆਂ ਨੇ, ਔਰ ਇਹਦੇ ਕਰਕੇ ਇਹ ਕਿਹਾ ਗਿਆ ਜੀ ਕਿ ਫੰਡ ਜਾਰੀ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ। ਸਵਾਲਾਂ ਦਾ ਸਵਾਲ ਤਾਂ ਇਹ ਹੈ ਜੀ ਕਿ ਜਿਹੜੇ ਇਹ ਡਾਟਾ ਇਕੱਠਾ ਕਰ ਵੀ ਲਿਆ ਜਾਂਦਾ ਤੇ ਫਿਰ ਉਹਦਾ ਕੀਤਾ ਕੀ ਜਾਂਦਾ, ਜਾਂ ਪਿਛਲੇ ਸਮੇਂ ਦੇ ਦੌਰਾਨ ਉਹਦਾ ਜਿਹੜਾ ਜੀ ਕੀ ਕੀਤਾ ਗਿਆ। ਜਿਹੜੇ ਕਿਸਾਨ ਨੇ ਉਹਨਾਂ ਨੂੰ ਮੁਆਵਜ਼ਾ ਜਿਹੜਾ ਜੀ ਉਹ ਦੇ ਦੇਣਾ, ਇਹ ਤਾਂ ਕੋਈ ਜਿਹੜਾ ਜੀ ਹੱਲ ਨਹੀਂ ਹੈਗਾ ਜੀ ਕਿਸੇ ਵੀ ਹਾਲਤ ਦੇ ਵਿੱਚ। ਸੋ ਕਿਉਂਕਿ ਜੇ ਤੁਸੀਂ ਕਿਸੇ ਨੂੰ ਜਿਹੜਾ ਪੈਸਾ ਉਹ ਦੇ ਦਿੰਦੇ ਹੋ ਤਾਂ ਫਿਰ ਇੱਕ ਕਿਸਮ ਦੇ ਨਾਲ ਜਿਹੜਾ ਤੁਸੀਂ ਉਕਸਾਉਂਦੇ ਹੋ। ਸੋ ਇੱਕ ਹੋਰ ਕਿਸਾਨ ਨੇ ਜਿਹੜੀ ਆ ਜੀ ਉਹ ਖੁਦਕੁਸ਼ੀ ਕਰ ਲਈ ਹੈ, ਔਰ ਜਿਹੜਾ ਡਾਟਾ ਹੈ, ਜਿਹੜਾ ਸਰਕਾਰ ਇਹ ਦੱਸਦੀ ਹੈ ਕਿ ਇੱਕ ਖੁਦਕੁਸ਼ੀ ਰੋਜ਼ ਹੋ ਰਹੀ ਹੈ। ਸਰਕਾਰੀ ਅੰਕੜੇ ਜਿਹੜੇ ਅਸਲ ਦੇ ਵਿੱਚ ਕਹਾਣੀ ਆ ਜੀ ਉਹ ਇਹ ਹੈ, 8 ਤੋਂ 9 ਜਿਹੜੇ ਸੁਸਾਈਡ ਨੇ ਉਹ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਹੇ ਨੇ ਜੀ। 8 ਤੋਂ ਲੈ ਕੇ 9 ਤੱਕ ਜਿਹੜੇ ਕਿ ਦਰਜ ਨਹੀਂ ਹੋ ਰਹੇ ਤਕਰੀਬਨ, ਔਰ ਹਰ ਅੱਧੇ ਘੰਟੇ ਬਾਅਦ ਭਾਰਤ ਦੇ ਵਿੱਚ ਇੱਕ ਜਿਹੜਾ ਕਿਸਾਨ ਹੈ ਉਹ ਖੁਦਕੁਸ਼ੀ ਜਿਹੜੀ ਹੈ ਜੀ ਉਹ ਕਰਦਾ। ਔਰ ਹੁਣ ਤੱਕ ਤਕਰੀਬਨ ਇਹ ਤੁਸੀਂ ਕਹ ਲਓ ਕਿ 250 ਬੰਦਾ, ਭਾਵ ਕਿ 250 ਬੰਦਾ ਜਿਹੜਾ 24 ਘੰਟਿਆਂ ਦੇ ਵਿੱਚ ਕਿਸਾਨਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਖੇਤੀ ਛੱਡ ਰਿਹਾ ਜੀ। 250 ਬੰਦਾ ਰੋਜ਼ ਜਿਹੜਾ ਇਸ ਤੋਂ ਪਾਸੇ ਜਾ ਰਿਹਾ ਜੀ। ਔਰ ਇਹਦੇ ਨਾਲ ਹੀ ਜੁੜੀ ਹੋਈ ਜਿਹੜੀ ਖਬਰ ਹੈ ਜੀ ਇਹ ਕਿ ਮਾਨਸਾ ਦੇ ਵਿੱਚ ਪਰਮਜੀਤ ਸਿੰਘ ਜਿਹੜਾ ਜੀ ਉਹਨੇ ਇੱਕ ਜ਼ਹਿਰੀਲੀ ਚੀਜ਼ ਖਾ ਕੇ ਸੁਸਾਈਡ ਕਰ ਲਿਆ ਜੀ। ਔਰ ਜਿਹੜੀ ਉਹਦੀ ਘਰ ਵਾਲੀ ਆ ਉਹ ਦੱਸਦੀ ਹੈ ਕਿ 3 ਏਕੜ ਉਹਦੇ ਕੋਲ ਜ਼ਮੀਨ ਸੀਗੀ ਤੇ ਆੜ੍ਹਤੀਏ ਦੇ ਕਹਿਣ ਦੇ ਉੱਤੇ ਨੇ 17 ਕਿੱਲੇ ਠੇਕੇ ਤੇ ਲੈ ਲਏ ਸੀਗੇ। ਉਹਦੀ ਜਿਹੜੀ ਨਰਮੇ ਦੀ ਫਸਲ ਤੇ ਕਣਕ ਜਿਹੜੀ ਸੀਗੀ ਉਹਨੂੰ ਨੁਕਸਾਨ ਪਹੁੰਚਿਆ, ਜਿਹਦੇ ਕਰਕੇ ਆੜ੍ਹਤੀਆ ਹੁਣ ਜਿਹੜਾ ਸੀਗਾ ਉਹਦੇ ਗਲ 'ਚ ਬੂਠਾ ਦਿੰਦਾ ਸੀਗਾ ਤੇ ਉਸ ਵਿਚਾਰੇ ਨੇ ਜਿਹੜੀ ਸੀ ਜ਼ਹਿਰੀਲੀ ਚੀਜ਼ ਖਾ ਕੇ ਜਿਹੜੀ ਹੈ ਜੀ ਉਹ ਖੁਦਕੁਸ਼ੀ ਜਿਹੜੀ ਇਹਨਾਂ ਦੀ ਉਹ ਕਰ ਲਈ ਆ। ਇਹ ਹੋਰ ਕਾਲਾ ਦਿਨ ਜਿਹੜਾ ਜੀ ਉਹ ਜੁੜ ਗਿਆ। 93% ਪੰਜਾਬ ਦੇ ਕਿਸਾਨ ਨੇ ਜੀ ਜਿਹੜੇ 4 ਕਿੱਲਿਆਂ ਦੇ ਮਾਲਕ ਨੇ ਜੀ। 4 ਕਿੱਲੇ ਜਾਂ 4 ਕਿੱਲਿਆਂ ਤੋਂ ਘੱਟ, ਕਿਸੇ ਕੋਲੇ 2, ਕਿਸੇ ਕੋਲੇ 3, ਫਿਰ ਅੱਗੋਂ ਠੇਕੇ ਤੇ ਜ਼ਮੀਨ ਲੈਂਦੇ ਨੇ। ਠੇਕੇ ਜਿਹੜੇ ਨੇ ਜੀ ਉਹ ਇਸ ਲੈਵਲ ਤੱਕ ਗਏ ਹੋਏ ਨੇ ਕਿ 50,000, 60,000, 65,000 ਤੇ ਫਸਲਾਂ ਦੇ ਵਿੱਚੋਂ ਕੁਝ ਬਚਦਾ ਨੀਗਾ ਜੀ। ਤੇ ਠੇਕੇ ਤੇ ਲਈਆਂ ਜਾਣ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਨਾ ਜੀ, ਇਹ ਵੀ ਇਸ ਵੇਲੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਬਣ ਰਹੀ। ਜੀ ਬੜਾ ਜੀ ਇੱਕ ਸੰਵੇਦਨਸ਼ੀਲ ਮਹੱਤਵਪੂਰਨ ਮਾਮਲਾ ਆ, ਪਰ ਜਿਹੜੀਆਂ ਕੇਂਦਰ ਦੀ ਵੀ ਤੇ ਜਿਹੜੀ ਸੂਬੇ ਦੀ ਸਰਕਾਰ ਆ ਇਸ ਨੂੰ ਅਣਗੌਲਿਆਂ ਕਰੀ ਬੈਠੀ ਹੋਈ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਕੇਂਦਰ ਦੀ ਸਰਕਾਰ ਦੇ ਨਾਲ ਜੁੜਿਆ ਇੱਕ ਹੋਰ ਵਿਵਾਦ, ਜਿਹੜੀ ਕੇਂਦਰ ਦੀ ਸਰਕਾਰ ਹੈ ਜੀ, ਮੈਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀ ਕਿ ਇੱਕ ਲਲਾਰੀ ਦੇ ਮੱਟ ਦੇ ਵਿੱਚ ਜੰਗਲ ਚੋਂ ਕਿਤੇ ਭਟਕ ਕੇ ਆਇਆ, ਸ਼ਹਿਰ ਦੇ ਵਿੱਚ ਗਿੱਦੜ ਡਿੱਗ ਪਿਆ ਸੀਗਾ ਤੇ ਉਹ ਨੀਲਾ ਰੰਗ ਹੋ ਗਿਆ। ਉਹਨੇ ਜੰਗਲ ਦੇ ਵਿੱਚ ਜਾ ਕੇ ਇਹਨਾਂ ਦੀ ਰੌਲਾ ਪਾ ਦਿੱਤਾ ਕਿ ਨਵਾਂ ਜਿਹੜਾ ਜੀ ਰਾਜਾ ਤਾਂ ਮੈਂ ਆ। ਪੰਛੀ ਤੇ ਜਾਨਵਰ ਵੀ ਮੰਨ ਗਏ ਵੀ ਵਾਕਿਆ ਨੀਲੇ ਰੰਗ ਦੀ ਤਾਂ ਅਸੀਂ ਕੋਈ ਚੀਜ਼ ਪਹਿਲਾਂ ਦੇਖੀ ਨਹੀਂ। ਤੋਂ ਹੌਲੀ ਹੌਲੀ ਉਹਦਾ ਰੰਗ ਜਿਹੜਾ ਸੀ ਉਹ ਲੈਣਾ ਸ਼ੁਰੂ ਹੋ ਗਿਆ ਤੇ ਹੁਣ ਇਹ ਜਿਹੜਾ ਰੰਗ ਹੈ
ਇਹ ਕੇਂਦਰ ਦੀ ਸਰਕਾਰ ਦਾ ਲੱਥੀ ਜਾਂਦਾ ਹੈ ਤੇ ਪਤਾ ਲੱਗੀ ਜਾਂਦਾ ਵੀ ਮਤਲਬ ਕਿ ਇਹ ਤਾਂ ਨੀਲਾ ਗਿੱਦੜ ਸੀਗਾ ਜੀ। ਲੇਹ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਉਹਨੇ 에ਅਰ ਇੰਡੀਆ ਫਲਾਈਟ ਦੇ ਵਿੱਚ ਸੀਟ ਬਣਾਉਣ ਦੇ ਵਾਸਤੇ 3 ਜਿਹੜੇ ਪੈਸੰਜਰ ਸੀਗੇ ਜੀ ਉਹਨਾਂ ਨੂੰ ਜਹਾਜ਼ ਚੋਂ ਲਾਤਾ। ਇਹਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਸੀਗਾ ਜੀ। ਜਦੋਂ ਕਿ ਇਹਨਾਂ ਦੇ ਟਿਕਟ ਪਹਿਲਾਂ ਬੁੱਕ ਸੀਗੇ ਤੇ ਉਹ ਇਹ ਕਹਿੰਦੇ ਕੋਈ ਜਹਾਜ਼ ਦੇ ਵਿੱਚ ਪਹਿਲਾਂ ਵੀ ਬੈਠ ਚੁੱਕੇ ਸੀਗੇ ਜੀ, ਭਾਵ ਕਿ ਬੈਠੇ ਹੋਏ ਸੀ। ਬੈਠਿਆਂ ਹੋਇਆਂ ਨੂੰ ਜਿਹੜਾ ਸੀਗਾ ਉਹ ਉਠਾ ਕੇ ਉਹਨਾਂ ਨੂੰ ਲਿਆਂਦਾ ਗਿਆ। ਇਹਦਾ ਰੌਲਾ ਰੱਪਾ ਜਿਹੜਾ ਸੀਗਾ ਇੰਨਾ ਵੱਧ ਗਿਆ ਕਿ ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਆ ਜੀ ਉਹਨੇ ਹਵਾਬਾਜ਼ੀ ਮੰਤਰੀ ਤੋਂ ਰਿਪੋਰਟ ਜਿਹੜੀ ਮੰਗੀ ਆ। ਹਵਾਬਾਜ਼ੀ ਮੰਤਰੀ ਜਿਹੜਾ ਹੈ ਜੀ ਉਹਨੇ ਆਪਣੀ ਸਕਿਨ ਜਿਹੜੀ ਆ ਉਹ ਸੇਵ ਕਰਨ ਦੇ ਵਾਸਤੇ ਤੁਰੰਤ ਪ੍ਰੈਸ ਕਾਨਫਰੰਸ ਲਾਈ। ਇਹ ਕਿਹਾ ਕਿ ਮੈਂ ਅਨਕੰਡੀਸ਼ਨਲ ਮੁਆਫੀ ਇਸ ਮਾਮਲੇ ਦੇ ਉੱਤੇ ਜਿਹੜੀ ਆ ਜੀ ਉਹ ਮੰਗਦਾ ਹੈ ਤੇ ਅਸੀਂ ਇਹਦੀ ਛਾਣਬੀਨ ਜਿਹੜੀ ਆ ਜੀ ਕਰਾਂਗੇ। ਕਿੰਨਾ ਚਿਰ ਲੱਗੂਗਾ ਇਹ ਨਹੀਂ ਉਹਨੇ ਦੱਸਿਆ, ਪਰ ਇਹਨਾਂ ਜ਼ਰੂਰ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਦੇ ਨਾਲ ਇੱਕ ਹੋਰ ਵਿਵਾਦ ਜਿਹੜਾ ਜੀ ਉਹ ਜ਼ਰੂਰ ਜੁੜ ਗਿਆ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹਨਾਂ ਨੇ ਡਿਜੀਟਲ ਭਾਰਤ ਦੀ ਸ਼ੁਰੂਆਤ ਕੀਤੀ ਹੈ ਇੱਦਾਂ ਦੇ ਪ੍ਰੋਗਰਾਮ ਦੀ, ਪਰ ਬਹੁਤੇ ਪਿੰਡਾਂ ਦੇ ਵਿੱਚ ਸਕੂਲ ਅਜੇ ਵੀ ਰੁੱਖਾਂ ਥੱਲੇ ਲੱਗਦੇ ਆ। ਬਿਲਕੁਲ ਜੀ, ਕੱਲ ਨਰਿੰਦਰ ਮੋਦੀ ਹੋਰਾਂ ਨੇ ਡਿਜੀਟਲ ਭਾਰਤ ਦੀ ਸ਼ੁਰੂਆਤ ਜਿਹੜੀ ਜੀ ਕੀਤੀ। ਇਹਦੇ ਨਾਲ ਇੱਕ ਗੱਲ ਹੋਰ ਜੁੜੀ ਹੋਈ ਆ, ਮੈਂ ਉਹ ਵੀ ਸਾਂਝੀ ਕਰਦੇ ਹਾਂ ਕਿ ਨਰਿੰਦਰ ਮੋਦੀ ਹੋਰਾਂ ਨੇ ਜਦੋਂ ਇਹ ਡਿਜੀਟਲ ਭਾਰਤ ਦੀ ਸ਼ੁਰੂਆਤ ਕੀਤੀ ਤੇ ਉਹਨਾਂ ਦਾ ਜਿਹੜਾ ਇਹ ਲੈਕਚਰ ਸੀਗਾ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਦੇ ਉੱਤੇ ਟੈਲੀਕਾਸਟ ਕੀਤਾ ਗਿਆ ਜੀ। ਆਲ ਇੰਡੀਆ ਰੇਡੀਓ ਦੇ ਉੱਤੇ ਦਰਬਾਰ ਸਾਹਿਬ ਤੋਂ ਜਿਹੜਾ ਜੀ ਕੀਰਤਨ ਹੈ ਉਹ ਟੈਲੀਕਾਸਟ ਕੀਤਾ ਜਾਂਦਾ। ਹਾਂਜੀ, ਜਦੋਂ ਤੋਂ ਇਹ ਕੀਰਤਨ ਟੈਲੀਕਾਸਟ ਕੀਤਾ ਜਾਂਦਾ ਉਹਦੇ ਤੋਂ ਲੈ ਕੇ ਅੱਜ ਤੱਕ ਪਹਿਲੀ ਵਾਰੀ ਇਹ ਹੋਇਆ ਕਿ ਉਹ ਕੀਰਤਨ ਰੋਕ ਦਿੱਤਾ ਗਿਆ ਤੇ ਨਰਿੰਦਰ ਮੋਦੀ ਹੋਰਾਂ ਦਾ ਭਾਸ਼ਣ ਜਿਹੜਾ ਸੀ ਉਹ ਲੋਕਾਂ ਨੂੰ ਸੁਣਾਇਆ ਗਿਆ ਜੀ। ਜੀ ਇਹਦੀ ਕੰਪਲੇਂਟ ਜਿਹੜੀ ਹੈ ਵੱਖਰੇ ਤੌਰ ਦੇ ਉੱਤੇ ਚੱਲ ਰਹੀ ਹੈ, ਪਰ ਡਿਜੀਟਲ ਭਾਰਤ ਦਾ ਜਿਹੜਾ ਸ਼ੋਸ਼ਾ ਛੱਡਣ ਵਾਲੇ ਨਰਿੰਦਰ ਮੋਦੀ ਸ਼ਾਇਦ ਉਹਨਾਂ ਤੱਕ ਇਹ ਰਿਪੋਰਟ ਨਾ ਪਹੁੰਚੇ ਕਿ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਅਜੇ ਵੀ ਬਹੁਤੇ ਰੁੱਖਾਂ ਦੇ ਥੱਲੇ ਜਿਹੜੇ ਉਹ ਲੱਗ ਰਹੇ ਨੇ ਜੀ। ਜੀ ਬਠਿੰਡਾ ਜ਼ਿਲ੍ਹਾ ਜਿਹੜਾ ਕਿ ਮੁੱਖ ਮੰਤਰੀ ਦਾ ਜ਼ਿਲ੍ਹਾ, ਨੰਗਲਾ ਦਾ ਪ੍ਰਾਇਮਰੀ ਸਕੂਲ ਜਿਹੜਾ ਜੀ ਉਹ ਦਰੱਖਤਾਂ ਦੇ ਥੱਲੇ ਚੱਲਦਾ ਹੈ। ਸਕੂਲ ਦੇ ਵਿੱਚ ਨਾ ਕਲਾਸਰੂਮ ਹੈ, ਨਾ ਬਿਜਲੀ ਦਾ ਕਨੈਕਸ਼ਨ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰੋਪੁਰ ਦਾ ਪ੍ਰਾਇਮਰੀ ਸਕੂਲ ਪਿੰਡ ਦੇ ਗੁਰਦੁਆਰੇ ਦੇ ਵਿੱਚ ਚੱਲ ਰਿਹਾ। ਬਲਵਿੰਦਰ ਸਿੰਘ ਭੁੰਦਰ ਹੋਣਾ ਦਾ ਪਿੰਡ ਕਾਹਨੇਵਾਲ, ਉਹਦੇ ਸਰਕਾਰੀ ਸਕੂਲ ਦੀ ਇਮਾਰਤ ਹੀ ਹੈ ਨਹੀਂ ਜੀ। ਬਲਵਿੰਦਰ ਸਿੰਘ ਭੁੰਦਰ ਹੋਣਾ ਦੇ ਪਿੰਡ ਜੀ, ਤੁਸੀਂ ਅੰਦਾਜ਼ਾ ਲਾਓ ਕਿੰਨੀ ਵਾਰੀ ਉਹ ਮੰਤਰੀ ਰਹਿ ਚੁੱਕੇ ਨੇ, ਕਿੰਨੀ ਵਾਰੀ ਉਹ ਰਾਜ ਸਭਾ ਦੇ ਮੈਂਬਰ ਜਿਹੜੇ ਉਹ ਰਹਿ ਚੁੱਕੇ ਨੇ, ਉਹ ਸਕੂਲ ਦੀ ਬਿਲਡਿੰਗ ਨਹੀਂ ਬਣਾ ਸਕੇ ਜੀ। ਬਠਿੰਡੇ ਦੇ ਵਿੱਚ ਵੀ 2 ਪ੍ਰਾਇਮਰੀ ਸਕੂਲ ਜਿਹੜੇ ਨੇ ਉਹ ਇਮਾਰਤਾਂ ਤੋਂ ਬਿਨਾਂ ਨੇ ਜੀ। ਔਰ ਇੱਕ ਪਾਸੇ ਜਿਹੜੇ ਨਰਿੰਦਰ ਮੋਦੀ ਹੋਰੀ ਨੇ ਉਹ ਡਿਜੀਟਲ ਭਾਰਤ ਦੀ ਗੱਲ ਕਰੀ ਜਾਂਦੇ ਨੇ, ਦੂਜੇ ਪਾਸੇ ਪੰਜਾਬ ਦੇ ਵਿੱਚ ਸਕੂਲਾਂ ਦੇ ਹਾਲਾਤ ਇਹ ਨੇ ਕਿ ਰੁੱਖਾਂ ਥੱਲੇ ਲੱਗ ਰਹੇ ਨੇ। ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 227 ਕਮਰੇ ਜਿਹੜੇ ਨੇ ਉਹ ਅਨਸੇਫ ਨੇ ਔਰ 1 ਸਾਲ ਪਹਿਲਾਂ ਢਾਹ ਦਿੱਤੇ ਗਏ, ਪਰ ਨਵੇਂ ਕਮਰੇ ਕਿੰਨੇ ਬਣੇ ਨੇ ਜੀ? 127 ਜੀ। ਔਰ ਤਕਰੀਬਨ 400 ਸਰਕਾਰੀ ਪ੍ਰਾਇਮਰੀ ਸਕੂਲ ਨੇ ਜਿਹਦੇ ਵਿੱਚ 55,000 ਬੱਚੇ ਪੜ੍ਹ ਰਹੇ ਨੇ ਔਰ 150 ਟੀਚਰਾਂ ਦੀ ਵੀ ਜਿਹੜੀ ਹੈ ਜੀ ਉਹ ਕਮੀ ਹੈ। ਸ਼ੋਸ਼ਾ ਜਿਹੜਾ ਛੱਡਿਆ ਜਾ ਰਿਹਾ, ਡਿਜੀਟਲ ਭਾਰਤ ਦਾ ਛੱਡਿਆ ਜਾ ਰਿਹਾ, ਜਦੋਂ ਕਿ ਭਵਿੱਖ ਜਿਹੜਾ ਹੈ, ਜਿਹੜਾ ਆਉਣ ਵਾਲਾ ਭਵਿੱਖ ਹੈ ਜਿਹੜਾ ਮੁਲਕ ਦਾ, ਉਹ ਜਿਹੜੇ ਬੱਚੇ ਪੜ੍ਹਨ ਵਾਲੇ ਨੇ ਉਹ ਅੱਜ ਵੀ ਇਹਨਾਂ ਰੁੱਖਾਂ ਦੇ ਥੱਲੇ ਜਿਹੜਾ ਜੀ ਉਹ ਪੜ੍ਹ ਰਹੇ ਨੇ ਜੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹੇਮਾ ਮਾਲਿਨੀ ਦੀ ਗੱਡੀ ਦਾ ਇੱਕ ਅਲਟੋ ਗੱਡੀ ਦੇ ਨਾਲ ਐਕਸੀਡੈਂਟ ਹੋਇਆ। ਉਸ ਹਾਦਸੇ ਦੇ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ, ਪਰ ਪੂਰੇ ਨੈਸ਼ਨਲ ਮੀਡੀਆ ਨੂੰ ਹੇਮਾ ਮਾਲਿਨੀ ਦੀਆਂ ਸੱਟਾਂ ਹੀ ਦਿਖੀਆਂ। ਬਿਲਕੁਲ ਜੀ, ਹੇਮਾ ਮਾਲਿਨੀ ਜਿਹੜੀ ਹੈ ਉਹਦੀ ਗੱਡੀ ਦਾ ਇਹ ਐਕਸੀਡੈਂਟ ਜਿਹੜਾ ਜੀ ਇਹ ਹੋਇਆ ਮਥੁਰਾ ਤੋਂ ਜੈਪੁਰ ਜਾ ਰਹੀ ਸੀਗੀ। ਦੋਸਤਾਂ ਦੇ ਨੇੜੇ ਇਹ ਹਾਦਸਾ ਵਾਪਰਿਆ। ਉਹਦੀ ਜਿਹੜੀ ਗੱਡੀ ਸੀਗੀ ਜੀ ਉਹ ਇੱਕ ਅਲਟੋ ਕਾਰ ਦੇ ਨਾਲ ਟਕਰਾ ਗਈ। ਅਲਟੋ ਕਾਰ ਦੇ ਵਿੱਚ ਸਵਾਰ 2 ਸਾਲ ਦੀ ਇੱਕ ਨੰਨੀ ਬੱਚੀ ਜਿਹੜੀ ਸੀਗੀ ਜੀ ਉਹਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਇੱਕ ਹੋਰ ਬੱਚੀ ਤੇ 2 ਔਰਤਾਂ ਜਿਹੜੀਆਂ ਸਨ ਉਸ ਤੱਕ ਜ਼ਖਮੀ ਇਸ ਹਾਦਸੇ ਦੇ ਵਿੱਚ ਜਿਹੜੀਆਂ ਜੀ ਉਹ ਹੋਈਆਂ ਨੇ। ਇਹਨਾਂ ਨੂੰ ਜੈਪੁਰ ਦੇ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ। ਜ਼ਖਮੀਆਂ ਦੇ ਵਿੱਚੋਂ ਜਿਹੜੀ ਇੱਕ ਔਰਤ ਹੈ ਤੇ ਇੱਕ 5 ਸਾਲਾਂ ਦੀ ਜਿਹੜੀ ਬੱਚੀ ਆ ਹੋਰ ਜਿਹੜੀ ਜ਼ਖਮੀ ਹੈ ਉਹ ਉਹਦੀ ਹਾਲਤ ਜਿਹੜੀ ਹੈ ਜੀ ਬਹੁਤ ਨਾਜ਼ੁਕ ਹੈ। ਪਰ ਇੱਥੇ ਸਾਡੇ ਭਾਰਤ ਦਾ ਜਿਹੜਾ ਮੀਡੀਆ, ਜਿਹੜਾ ਖਾਸ ਤੌਰ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ, ਜਿਹੜੇ TV ਚੈਨਲ ਨੇ, ਉਹਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਬੱਚੀ ਉਹਦੇ ਮਾਪਿਆਂ ਨੂੰ ਨਹੀਂ ਦਿਖਾਇਆ ਜੀ।
ਜਿਹੜੀ ਹੇਮਾ ਮਾਲਿਨੀ ਹੈ ਉਹਦਾ ਬਾਰ-ਬਾਰ ਜਿਹੜਾ ਜੀ ਉਹ ਦਿਖਾਇਆ ਜਾ ਰਿਹਾ ਹੈ ਕਿ ਉਹਦੇ ਸਿਰ ਦੇ ਵਿੱਚ ਜਿਹੜੀ ਇਹਦੀ ਸੱਟ ਲੱਗ ਗਈ ਹੈ। ਸਿਰ ਦੇ ਵਿੱਚ ਸੱਟ ਲੱਗੀ ਜਿਹੜੀ ਹੇਮਾ ਮਾਲਿਨੀ ਦੇ ਇਹਦੀ ਬੜੀ ਮਾਮੂਲੀ ਦੱਸੀ ਗਈ ਆ। ਉਹਦਾ ਇਲਾਜ ਜਿਹੜਾ ਜੀ ਕਰਾ ਕੇ ਉਹਨੂੰ ਜਿਹੜਾ ਜੀ ਉਹ ਹਸਪੀਟਲ ਦੇ ਵਿੱਚ ਹਾਲਾਂਕਿ ਅਜੇ ਰੱਖਿਆ ਗਿਆ ਹੈ। ਪਰ ਜਿਹੜੀ ਮਰਨ ਵਾਲੀ ਬੱਚੀ ਕਿਉਂਕਿ ਉਹ ਆਮ ਬੱਚੀ ਸੀਗੀ ਜੀ, ਕਿਸੇ ਆਮ ਪਰਿਵਾਰ ਦੀ ਬੱਚੀ ਸੀ, ਇਸ ਕਰਕੇ ਉਹਦਾ ਬਹੁਤਾ ਜ਼ਿਕਰ ਨਹੀਂ ਹੈ। ਹੇਮਾ ਮਾਲਿਨੀ ਦੀਆਂ ਸੱਟਾਂ ਦਾ ਜ਼ਿਕਰ ਹੈ। ਹੇਮਾ ਮਾਲਿਨੀ ਨੂੰ ਲੱਗੀਆਂ ਸੱਟਾਂ ਕੁਝ ਚੰਗੀਆਂ ਨਹੀਂ, ਇਹ ਨਹੀਂ ਕਿਹਾ ਜਾ ਸਕਦਾ ਕਿ ਕੋਈ ਚੰਗੀ ਗੱਲ ਹੋਈ ਆ, ਮਾੜੀ ਗੱਲ ਹੈ। ਨਹੀਂ ਸੀ ਹਾਦਸਾ ਜਿਹੜਾ ਹੋਣਾ ਚਾਹੀਦਾ। ਹਾਦਸੇ ਦੇ ਵਿੱਚ ਰੋਜ਼ ਕਿੰਨੇ ਲੋਕ ਮਰ ਰਹੇ ਨੇ, ਹਰ ਵਾਰ ਅੰਕੜੇ ਦੱਸਣ ਦੀ ਜ਼ਰੂਰਤ ਨਹੀਂ ਹੈ। ਪਰ ਜਿਹੜਾ ਭਾਰਤ ਦਾ ਮੀਡੀਆ ਨਾ ਜੀ, ਉਹਨੇ ਬੱਚੀ ਵਾਲੀ ਜਿਹੜੀ ਗੱਲ ਹੈ ਨਾ ਜੀ, ਉਹਨੂੰ ਪਾਸੇ ਕਰਕੇ ਹੇਮਾ ਮਾਲਿਨੀ ਦੀਆਂ ਸੱਟਾਂ ਨੂੰ ਬਹੁਤ ਉਭਾਰਿਆ ਜੀ। ਜੀ 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 ਬਿਲਕੁਲ, ਇੱਥੋਂ ਪਤਾ ਲੱਗਦਾ ਹੈ ਵੀ ਮੀਡੀਆ ਦਾ ਰੋਲ ਕਿਸ ਤਰੀਕੇ ਦੇ ਨਾਲ ਉੱਥੇ ਨਿਭਾਇਆ ਜਾ ਰਿਹਾ ਆ। ਜੀ ਸਰੋਤੇ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਫੈਕਟਰਿੰਗ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਲੋਡ ਲਾਉਂਦਿਆਂ ਸਾਰ ਸੇਮ ਡੇ 2 ਵਜੇ ਤੱਕ ਆਪਣੀ ਇਨਵੋਇਸ ਇਹਨਾਂ ਨੂੰ ਘੱਲੋ ਤੇ ਸੇਮ ਡੇ ਸ਼ਾਮ ਦੇ 5 ਵਜੇ ਤੱਕ ਆਪਣੇ ਅਕਾਊਂਟ ਦੇ ਵਿੱਚ ਤੁਸੀਂ ਡਾਲਰ ਦੇਖ ਸਕਦੇ ਹੋ। ਇਸ ਦੇ ਨਾਲ ਨਾਲ ਐਮਰਜੈਂਸੀ ਰੋਡ ਸਰਵਿਸ ਤੇ ਫਿਊਲ ਕਾਰਡ ਦੀਆਂ ਸੇਵਾਵਾਂ ਫੈਕਟਰਿੰਗ ਦੀ ਸਰਵਿਸ ਦੇ ਨਾਲ ਮੁਫਤ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 408 272 2600 408 272 2600। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, SGPC ਦੇ ਮੁੱਖ ਸਕੱਤਰ ਵਾਲਾ ਮਾਮਲਾ ਫੇਰ ਭਖਿਆ। ਐਕਚੁਅਲੀ ਜੀ ਇਹ ਜਿਹੜਾ ਮੁੱਖ ਸਕੱਤਰ ਰੱਖਿਆ ਜਾ ਰਿਹਾ, ਆਪਾਂ ਪਹਿਲਾਂ ਵੀ ਗੱਲ ਜਿਹੜੀ ਉਹ ਸਾਂਝੀ ਕੀਤੀ ਸੀਗੀ ਕਿ ਇਸ ਮਸਲੇ ਦੇ ਉੱਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨੇ ਸਿੱਖਿਆ ਕੁਛ ਨਹੀਂ ਗਾ ਜੀ। ਉਹਨੇ ਟਾਲਿਆ ਸੀਗਾ ਪਿਛਲੇ ਕੁਝ ਸਮੇਂ ਤੋਂ ਕਿ ਥੋੜੀ ਦੇਰ ਦੇ ਵਾਸਤੇ ਇਹਨੂੰ ਜਿਹੜਾ ਜੀ ਲਟਕਾ ਦਿੱਤਾ ਜਾਵੇ। ਹੁਣ ਜਿਹੜਾ ਜੀ ਇਹ ਕਿਉਂਕਿ ਪਾਸ ਕਰ ਦਿੱਤਾ ਗਿਆ ਜੀ ਮਤਾ ਕਿ ਅਸੀਂ ਮੁੱਖ ਸਕੱਤਰ ਜਿਹੜਾ ਜੀ ਉਹ ਰੱਖਾਂਗੇ। 3 ਲੱਖ ਰੁਪਈਏ ਦੀ ਤਨਖਾਹ ਜਿਹੜੀ ਹੈ ਜੀ ਉਹ ਮੁੱਖ ਸਕੱਤਰ ਨੂੰ ਦਿੱਤੀ ਜਾਊਗੀ। 3 ਲੱਖ ਰੁਪਈਏ ਦੀ ਤਨਖਾਹ ਤੋਂ ਬਿਨਾਂ ਉਹਨੂੰ ਬਾਕੀ ਜਿਹੜੇ ਭੱਤੇ ਵਗੈਰਾ ਨੇ ਉਹ ਦਿੱਤੇ ਜਾਣਗੇ। ਤਕਰੀਬਨ 50 ਲੱਖ ਰੁਪਈਏ ਦੇ ਵਿੱਚ ਜਿਹੜਾ ਜੀ ਉਹ ਮੁੱਖ ਸਕੱਤਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਊਗਾ, ਜਦੋਂ ਕਿ ਸਕੱਤਰਾਂ ਦੀ ਫੌਜ ਜਿਹੜੀ ਹੈ ਉਹ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਜਿਹੜੀ ਹੈ ਉਹ ਪਈ ਹੈ। ਹੁਣ ਇਹਦਾ ਜਿਹੜਾ ਜੀ ਤਕੜਾ ਵਿਰੋਧ ਜਿਹੜਾ ਹੋ ਰਿਹਾ, ਪੰਥਕ ਤਾਲਮੇਲ ਸੰਗਠਨ ਦਾ ਜਿਹੜੇ ਕਨਵੀਨਰ ਨੇ ਗਿਆਨੀ ਕੇਵਲ ਸਿੰਘ, ਉਹ ਸਾਬਕਾ ਜਿਹੜਾ ਜਥੇਦਾਰ ਹੈ, ਉਹਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਹੈ ਕਿ ਇਹ ਨਿਯੁਕਤੀ ਬਿਲਕੁਲ ਜਿਹੜੀ ਹੈ ਜੀ ਉਹ ਗਲਤ ਹੈ। 58 ਸਾਲ ਤੋਂ ਉੱਪਰ ਉਮਰ ਦਾ ਕਰਮਚਾਰੀ ਨਿਯੁਕਤ ਨਹੀਂ ਹੋ ਸਕਦਾ ਤੇ ਜੇ ਕਿਸੇ ਕਰਮਚਾਰੀ ਨੂੰ ਮੌਜੂਦਾ ਤਨਖਾਹ ਸਕੇਲਾਂ ਤੋਂ ਵੱਧ ਤਨਖਾਹ ਨਹੀਂ ਦਿੱਤੀ ਜਾ ਸਕਦੀ। ਔਰ ਇਹ ਸਾਰਾ ਕੁਝ ਜਿਹੜਾ ਨਾ ਜੀ ਛਿੱਕੇ ਤੱਕ ਕੇ ਜਿਹੜਾ ਮੁੱਖ ਸਕੱਤਰ ਹੈ ਉਹਦਾ ਟਿਕੇਟ ਕਰਕੇ ਨਵਾਂ, ਔਰ ਇਹਨੂੰ ਫਿੱਟ ਕੀਤਾ ਜਾ ਰਿਹਾ ਜੀ ਧੱਕੇ ਦੇ ਨਾਲ। ਔਰ ਇਹ ਜਿਹੜੇ ਰੋਜ਼ ਸ਼ਰਧਾਲੂ ਜਿਹੜੇ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ, ਉਹਨਾਂ ਦੇ ਵੱਲੋਂ ਚੜਾਇਆ ਗਿਆ ਜਿਹੜਾ ਚੜਾਵਾ ਹੈ ਉਹੀ ਹੈ ਸਾਰੇ ਦਾ ਸਾਰਾ, ਜਿਹੜਾ ਕਿ ਇੱਕ ਖਾਸ ਵਿਅਕਤੀ ਨੂੰ ਦੇਣ ਦੇ ਵਾਸਤੇ ਤਕਰੀਬਨ ਸਾਰਾ ਜਿਹੜਾ ਜੀ ਉਹ ਫਿੱਟ ਕਰ ਲਿਆ ਗਿਆ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬਹੁ ਕਰੋੜੀ ਘੁਟਾਲੇ ਦੇ ਵਾਲੇ ਮੰਤਰੀ ਦੇ ਉੱਤੇ ਸਰਕਾਰ ਦੀ ਛਤਰੀ। ਇਹ ਐਕਚੁਅਲੀ ਅਫਸਰ ਹੈ ਜੀ, ਇੱਕ ਬਹੁ ਕਰੋੜੀ ਜਿਹੜਾ ਘੁਟਾਲੇ ਦੇ ਵਿੱਚ, ਬਹੁ ਕਰੋੜੀ ਘੁਟਾਲੇ ਦੇ ਵਿੱਚ ਫਸਿਆ ਹੋਇਆ ਇਹ ਮੰਤਰੀ ਨਹੀਂ ਹੈ ਜੀ, ਆਫਿਸਰ ਹੈ। ਔਰ ਇਹ ਜਿਹੜਾ ਆਫਿਸਰ ਹੈ ਪਟਿਆਲੇ ਦੇ ਵਿੱਚ ਕਈ 100 ਕਰੋੜ ਰੁਪਈਏ ਦੀ ਜਿਹੜੀ ਜ਼ਮੀਨ ਸੀਗੀ ਇਹ ਵੇਚ ਗਿਆ ਸੀਗਾ ਜੀ। ਸਿੱਧੇ ਰੂਪ ਦੇ ਵਿੱਚ ਤੁਸੀਂ ਕਹਿ ਲਓ ਇਹ ਜਿਹੜਾ ਜੀ ਵੇਚ ਗਿਆ ਸੀਗਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਥੋੜੇ ਦਿਨ ਪਹਿਲਾਂ ਇੱਕ ਚਿੱਠੀ ਲਿਖ ਕੇ ਭ੍ਰਿਸ਼ਟ ਅਫਸਰਾਂ ਦੀਆਂ ਸੂਚੀਆਂ ਮੰਗੀਆਂ ਸੀਗੀਆਂ। ਇਹ ਵੀ ਕਿਹਾ ਗਿਆ ਸੀਗਾ ਕਿ ਇਹਨਾਂ ਭ੍ਰਿਸ਼ਟ ਅਫਸਰਾਂ ਨੂੰ ਬਖਸ਼ਿਆ ਨਹੀਂ ਜਾਊਗਾ। ਪਰ ਇਹ ਦੂਜਾ ਮਾਮਲਾ ਜੀ, ਇੱਕ ਭ੍ਰਿਸ਼ਟ ਬੰਦਾ ਜਿਹਦੇ ਉੱਤੇ ਬੇਸ਼ੱਕ ਦੋਸ਼ ਲੱਗੇ ਨੇ, ਉਹਨੂੰ ਜਿਹੜਾ ਜੀ ਇਸ ਵੇਲੇ ਜਿਹੜੇ ਬਾਕੀ ਆਫਿਸਰ ਨੇ ਉਹਨਾਂ ਦੀ ਛਤਰ ਛਾਇਆ ਜਿਹੜੀ ਹੈ ਜੀ ਉਹ ਮਿਲੀ ਹੋਈ ਹੈ। ਇਹ ਵਿਕਾਸ ਗਰਗ ਹੈ ਜੀ, ਜਿਹੜਾ ਡਿਪਟੀ ਕਮਿਸ਼ਨਰ ਹੁੰਦਾ ਸੀਗਾ ਪਟਿਆਲੇ ਦਾ, ਤੇ ਡਿਪਟੀ ਕਮਿਸ਼ਨਰ ਹੁੰਦਿਆਂ ਉਹਨੇ ਇੱਥੇ ਸਰਕਾਰੀ ਜਿਹੜੀ ਜ਼ਮੀਨ ਸੀਗੀ ਉਹ ਲੀਲਾ ਭਵਨ ਦੇ ਨੇੜੇ ਉਹ ਵੇਚ ਦਿੱਤੀ ਸੀਗੀ ਜੀ। ਔਰ ਇਹ ਜਿਹੜਾ ਸੀਗਾ ਜੀ ਵਿਕਾਸ ਗਰਗ, ਹੁਣ ਉਹਨੂੰ ਜਿਹੜੇ ਬਾਕੀ ਆਫਿਸਰ ਨੇ ਉਹ ਸਾਰੇ ਦੇ ਸਾਰੇ ਉਹਨੂੰ ਪੂਰੀ ਤਰੀਕੇ ਨਾਲ ਜਿਹੜੀ ਹੈ ਜੀ ਉਹ ਛਤਰ ਛਾਇਆ ਦੇ ਰਹੇ ਨੇ ਜੀ। ਛਤਰ ਛਾਇਆ ਜਿਹੜੀ ਹੈ ਜੀ ਉਹ ਇਸ ਵੇਲੇ ਗਿੱਦੜਬਾਹੇ ਜਿਹੜਾ ਜੀ ਉਹ ਲੱਗਿਆ ਹੋਇਆ। ਔਰ ਜਿਹੜੀ ਇਹਦੀ ਮਿਹਰਬਾਨੀ ਤੁਸੀਂ ਇਹ ਲਾਓ ਕਿ 2.5 ਸਾਲਾਂ ਦੇ ਬਾਅਦ ਵੀ ਵਿਜੀਲੈਂਸ ਨੇ ਜਿਹੜਾ ਜੀ ਉਹ ਗਰਗ ਦੇ ਖਿਲਾਫ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ।
ਕੇਂਦਰ ਇਹ ਜਿਹੜੀ ਇਹਦੀ ਭਾਵੇਂ ਪ੍ਰਵਾਨਗੀ ਜਿਹੜੀ ਇਹਦੀ ਕੇਂਦਰ ਸਰਕਾਰ ਨੇ ਦੇਣੀ ਹੈ, ਪਰ ਪੰਜਾਬ ਦੇ ਜਿਹੜੇ ਆਫੀਸਰ ਨੇ ਉਹ ਆਪਣੇ ਸਾਥੀ ਦਾ ਪੱਖ ਪੂਰ ਰਹੇ ਨੇ ਔਰ 100 ਸਫ਼ਿਆਂ ਦੀ ਕੇਸ ਫਾਈਲ ਦੇ ਪੰਜਾਬੀ ਤੋਂ ਅੰਗਰੇਜ਼ੀ ਅਨੁਵਾਦ ਤੇ 9 ਮਹੀਨੇ ਲੱਗ ਗਏ ਔਰ ਕੇਂਦਰ ਤੋਂ ਜਿਹੜੀਆਂ ਆਈਆਂ ਚਿੱਠੀਆਂ ਸੀ 70 ਕਿਲੋਮੀਟਰ ਦੇ ਸਫ਼ਰ ਦੇ ਵਿੱਚ ਵੀ 9 ਮਹੀਨੇ ਜਿਹੜੇ ਲੱਗ ਰਹੇ ਨੇ। 9 ਮਹੀਨੇ ਤੋਂ ਇਹ ਚਿੱਠੀ ਜਿਹੜੀ ਹੈ ਜੀ ਇੱਕ ਤੋਂ ਦੂਜੀ ਜਗ੍ਹਾ ਦੇ ਉੱਤੇ ਜਿਹੜੀ ਆ ਉਹ ਨਹੀਂ ਪਹੁੰਚ ਰਹੀ। ਇਸ ਕਰਕੇ ਇਹਨੂੰ ਬਚਾਉਣ ਦੇ ਵਾਸਤੇ ਦੀ ਹਰ ਹੀਲਾ ਜਿਹੜਾ ਉਹ ਵਰਤਿਆ ਜਾ ਰਿਹਾ ਹੈ ਵਿਕਾਸ ਕਰਗ ਦਾ। ਤੇ ਮੇਰਾ ਖਿਆਲ ਸ਼ਾਇਦ ਕਿਸੇ ਨੂੰ ਹੈਰਾਨਗੀ ਨਾ ਹੋਵੇ ਜੇ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਖਬਰ ਆ ਜਾਏ ਕਿ ਚਲਾਨ ਸਹੀ ਸਮੇਂ ਤੇ ਪੇਸ਼ ਨਹੀਂ ਹੋ ਸਕਿਆ, ਸਬੂਤਾਂ ਦੀ ਘਾਟ ਦੀ ਵਜ੍ਹਾ ਕਰਕੇ ਵਿਕਾਸ ਕਰਗ ਜਿਹੜਾ ਜੀ ਉਹਨੂੰ ਬਰੀ ਕੀਤਾ ਜਾ ਰਿਹਾ। 250 ਕਰੋੜ ਰੁਪਏ ਦੀ ਜ਼ਮੀਨ ਵੇਚ ਕੇ ਬੰਦਾ ਜਿਹੜਾ ਜੀ ਉਹ ਇਸੇ ਪੰਜਾਬ ਦੇ ਵਿੱਚ ਜਿਹੜਾ ਸੁਰੱਖਿਅਤ ਹੀ ਨਹੀਂ ਫਿਰ ਰਿਹਾ, ਆਪਣੀ ਨੌਕਰੀ ਵੀ ਕਰ ਰਿਹਾ ਔਰ ਨਾਲ ਦੀ ਨਾਲ ਉਹਨੂੰ ਜਿਹੜੀ ਛਤਰ ਛਾਇਆ ਹੈ ਜੀ ਉਹ ਬਾਕੀ ਨਾਲ ਦੇ ਆਫੀਸਰ ਦੀ ਵੀ ਜਿਹੜੀ ਹੈ ਜੀ ਉਹ ਮਿਲੀ ਹੋਈ ਹੈ। ਕਿਉਂ? ਕਿਉਂਕਿ ਚੋਰ ਚੋਰ ਬਸੇਰੇ ਭਾਈ। ਜੀ ਜੀ। ਤੇ ਜੇ ਅਗਲੀ ਗੱਲ ਕਰੀਏ ਗੁਰਬਖਸ਼ ਸਿੰਘ ਜਿਨ੍ਹਾਂ ਨੇ 2 ਵਾਰੀ ਭੁੱਖ ਹੜਤਾਲ ਰੱਖੀ ਸੀ, ਉਹਨਾਂ ਨੇ ਕੁਝ ਵਿਵਾਦਿਤ ਬਿਆਨ ਦਿੱਤਾ, ਫਿਰ ਉਸ ਤੋਂ ਬਾਅਦ 'ਚ ਮਾਫੀ ਮੰਗੀ ਤੇ ਇੱਕ ਹੋਰ ਨਵਾਂ ਵਿਵਾਦ ਜੁੜ ਗਿਆ। ਗੁਰਬਖਸ਼ ਸਿੰਘ ਜਿਹੜਾ ਹੈ ਜੀ ਐਕਚੁਅਲੀ ਉਹ ਵਿਵਾਦਤ ਹੀ ਰਿਹਾ। ਜਦੋਂ ਉਹਨੇ ਪਹਿਲੀ ਭੁੱਖ ਹੜਤਾਲ ਰੱਖੀ ਸੀ ਉਦੋਂ ਕਹਿੰਦਾ ਜੀ ਮੈਂ ਜਥੇਦਾਰ ਸਾਹਿਬ ਦੇ ਕਹਿ ਰਹੇ ਤੇ ਛੱਡਤੀ ਹੈ। ਦੂਜੀ ਭੁੱਖ ਹੜਤਾਲ ਦੇ ਵਿੱਚ ਤਾਂ ਸਭ ਨੂੰ ਪਤਾ ਹੈ ਕਿ ਉਹਦੀ ਪੁੰਜ ਜਿਹੜੀ ਉਹ ਕਿਵੇਂ ਲੱਥ ਗਈ ਸੀਗੀ ਮਿੰਟਾਂ ਦੇ ਵਿੱਚ। ਜਦੋਂ ਪੈਸਾ ਇਕੱਠਾ ਹੋ ਗਿਆ ਤੇ ਉਹਨੂੰ ਲੱਗਿਆ ਕਿ ਹੁਣ ਤਾਂ ਜ਼ਿੰਦਗੀ ਜਿਉਣੀ ਚਾਹੀਦੀ ਹੈ, ਇਸ ਕਰਕੇ ਉਹਦੀ ਭੁੱਖ ਹੜਤਾਲ ਛੱਡਤੀ ਸੀ। ਉਹਨੇ ਵਿਵਾਦਤ ਬਿਆਨ ਜਿਹੜਾ ਦਿੱਤਾ ਸੀਗਾ, ਆਪਾਂ ਸਾਂਝਾ ਕੀਤਾ ਸੀਗਾ। ਉਹ ਕੀ ਕਹਿੰਦਾ ਸੀਗਾ ਕਿ ਜਿਹੜਾ ਸੂਰਜ ਸਿੰਘ ਹੋਰੀ ਨੇ ਉਹ ਕਹਿੰਦਾ ਕਿ ਇੰਨੀ ਦੇਰ ਉਹ ਜਿਉਂਦੇ ਨਹੀਂ ਰਹਿ ਸਕਦੇ ਬਿਨਾਂ ਫੂਡ ਤੋਂ। ਉਹ ਕਹਿੰਦਾ ਜੀ ਮੈਂ ਤਾਂ ਪਾਣੀ ਸਿੰਪਲ ਪੀਂਦਾ ਸੀਗਾ, ਸੂਰਜ ਸਿੰਘ ਹੋਰੀ ਜਿਹੜੇ ਉਹ ਨਿੰਬੂ ਪਾਣੀ ਪੀਂਦੇ ਨੇ। ਗੁਰਬਖਸ਼ ਸਿੰਘ ਤੇ ਇਹ ਭੁੱਲਦਾ ਸੀਗਾ ਕਿ ਉਹ ਕਿਹਾ ਜਾਂਦਾ ਜੀ ਉਹਦੇ ਸਾਥੀ ਹੀ ਕਹਿੰਦੇ ਸੀਗੇ ਨਾਲ ਵਾਲੇ ਜਿਹੜੇ ਉਹਨਾਂ ਨੇ ਦੋਸ਼ ਲਾਏ ਸੀਗੇ ਉਹ ਸਿੰਪਲ ਪਾਣੀ ਨਹੀਂ ਸੀਗਾ, ਉਹਦੇ ਵਿੱਚ ਮਲਟੀਪਲ ਵਿਟਾਮਿਨ ਘੋਲੇ ਹੋਏ ਸੀਗੇ। ਇਹ ਵੀ ਕਿਹਾ ਜਾਂਦਾ ਸੀਗਾ ਜੀ ਕਿ ਗੁਰਬਖਸ਼ ਸਿੰਘ 3 ਵਾਰੀ ਦੇਗ ਵੀ ਛਕ ਲੈਂਦਾ ਸੀਗਾ ਤੇ ਜੇ ਕੋਈ ਗੁਰਦੁਆਰੇ ਆ ਕੇ ਫਰੂਟ ਚੜਾਉਂਦਾ ਸੀ ਉਹ ਵੀ ਇਹ ਕਹਿ ਕੇ ਲੈ ਲੈਂਦਾ ਸੀਗਾ ਕਿ ਪ੍ਰਸ਼ਾਦ ਹੈ, ਨਾ ਨਹੀਂ ਕੀਤੀ ਜਾ ਸਕਦੀ। ਸੂਰਜ ਸਿੰਘ ਦੇ ਉੱਤੇ ਉਹਨੇ ਜਿਹੜੇ ਸੀਗੇ ਉਹ ਸਵਾਲ ਉਠਾਏ, ਇਹਨੂੰ ਲੈ ਕੇ ਤਾਂ ਤਕੜਾ ਜਿਹੜਾ ਜੀ ਵਿਰੋਧ ਹੋਇਆ। ਹੁਣ ਗੁਰਬਖਸ਼ ਸਿੰਘ ਜਿਹੜਾ ਜੀ ਉਹਨੇ ਇਹ ਗੱਲ ਕਹੀ ਆ ਕਿ ਮੈਂ ਏਦਾਂ ਦਾ ਕੁਝ ਨਹੀਂ ਕਿਹਾ, ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਤੋੜਿਆ ਮਰੋੜਿਆ ਕਿੱਥੇ ਗਿਆ ਇਹ? ਗੁਰਬਖਸ਼ ਸਿੰਘ ਮੇਰਾ ਖਿਆਲ ਜਾਂ ਤਾਂ ਉਹਨੇ ਦੇਖਿਆ ਨਹੀਂਗਾ ਬਿਆਨ ਜਾਂ ਉਹ ਝੂਠ ਬੋਲੀ ਜਾ ਰਿਹਾ, ਕਿਉਂਕਿ ਇਹ ਤਾਂ ਵੀਡੀਓ ਦੇ ਵਿੱਚ ਬਿਆਨ ਹੈ। ਵੀਡੀਓ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਜਿਹੜਾ ਜੀ ਇਸ ਵੇਲੇ ਘੁੰਮੀ ਜਾਂਦਾ ਚਾਰ ਫੇਰੇ। ਕਿੰਨੇ ਲੋਕਾਂ ਨੇ ਇਸ ਜਿਹੜਾ ਵੀਡੀਓ ਹੈ ਜੀ ਉਹਨੂੰ ਦੇਖ ਲਿਆ ਔਰ ਹੁਣ ਉਹਦੇ ਨਾਲ ਵਿਵਾਦ ਇਹ ਜੁੜ ਗਿਆ ਕਿ ਉਹਨੂੰ ਇੱਕ ਜਿਹੜੀ ਗੱਡੀ ਸੀਗੀ ਨਵੀਂ ਉਹ ਮਨਜੀਤ ਸਿੰਘ ਜੀਕੇ ਨੇ ਦਿੱਤੀ ਸੀਗੀ। ਮਨਜੀਤ ਸਿੰਘ ਜੀਕੇ ਦਿੱਲੀ ਦੇ ਵਿੱਚ ਜਿਹੜੇ ਨੇ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਪ੍ਰਧਾਨ ਨੇ, ਉਹ ਅਕਾਲੀ ਦਲ ਦੇ ਨੇ ਜੀ, ਅਕਾਲੀ ਦਲ ਬਾਦਲ ਦੇ। ਉਹਨਾਂ ਨੇ ਗੱਡੀ ਕਿਉਂ ਦਿੱਤੀ ਗੁਰਬਖਸ਼ ਸਿੰਘ ਨੂੰ? ਸੋ ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਨਵਾਂ ਵਿਵਾਦ ਉਹਦੇ ਨਾਲ ਜਿਹੜਾ ਜੀ ਉਹ ਜੁੜ ਗਿਆ ਕਿ ਗੱਡੀ ਵੀ ਉਹਨੇ ਅਕਾਲੀ ਦਲ ਤੋਂ ਜਿਹੜੀ ਜੀ ਉਹ ਲਈ। ਬੜੇ ਲੋਕ ਉਦੋਂ ਭੜਕੇ ਸਨ ਜਦੋਂ ਆਪਾਂ ਵੀ ਖਬਰ ਸਾਂਝੀ ਕੀਤੀ ਸੀ ਕਿ ਗੁਰਬਖਸ਼ ਸਿੰਘ ਹੋਰਾਂ ਬਾਰੇ ਜਿਹੜੇ ਉਹਨੂੰ ਚਾਹੁਣ ਵਾਲੇ ਸਨ ਜੀ ਕੁਛ ਕਿ ਇੰਨੀ ਗੱਲ ਜਿਹੜੀ ਆ ਉਹਦੇ ਬਾਰੇ ਕਿਉਂ ਆਖੀ ਗਈ। ਹੁਣ ਸਵਾਲ ਇਹ ਹੈ ਕਿ ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ ਜੀ ਫਿਰ ਭਟਕਣ ਜਿਹੜੀ ਹੈ ਜੀ ਉਹ ਸ਼ੁਰੂ ਹੋ ਜਾਂਦੀ ਹੈ। ਸਵਾਲ ਇਹ ਹੈ ਕਿ ਲੋਕ ਜਿਹੜੇ ਛੇਤੀ ਵਿਸ਼ਵਾਸ ਨਾ ਕਰਨ। ਹਾਂ, ਗੁਰਬਖਸ਼ ਸਿੰਘ ਨੇ ਇਹ ਵੀ ਸਵਾਲ ਉਠਾਇਆ ਸੀਗਾ ਕਿ ਮੇਰੇ ਵਿਦੇਸ਼ਾਂ ਦੇ ਵਿੱਚੋਂ ਪੈਸੇ ਜਿਹੜੇ ਇਕੱਠੇ ਕੀਤੇ ਗਏ ਨੇ ਉਹਦੇ ਤਾਂ ਸਵਾਲ ਕਰੀ ਜਾਂਦੇ ਹੋ, ਸੂਰਜ ਸਿੰਘ ਹੋਰਾਂ ਦੇ ਸਵਾਲ ਕਿਉਂ ਨਹੀਂ ਕਰਦੇ? ਉਹਨਾਂ ਨੂੰ ਵੀ ਵਿਦੇਸ਼ਾਂ ਤੋਂ ਪੈਸੇ ਬਹੁਤ ਆ ਰਹੇ ਨੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਅਕਾਲੀਆਂ ਨੂੰ ਨਸ਼ੇ ਵੇਚਣ ਦੇ ਜਿਹੜੇ ਆ ਉਹਨਾਂ ਨੇ ਦੋਸ਼ ਲਾਏ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜੀ ਇਹਦੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੀ ਰੈਲੀਜ਼ ਕੀਤੀਆਂ ਨੇ ਉਹਦੇ ਵਿੱਚ ਉਹਨਾਂ ਨੇ ਸਿੱਧਾ ਜਿਹੜਾ ਜੀ ਹਮਲਾ ਇੱਕ ਵਾਰੀ ਫੇਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਉੱਤੇ ਕੀਤਾ। ਇਹਦੇ ਨਾਲ ਨਾਲ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਲਪੇਟਿਆ ਜੀ, ਜਿਹੜਾ ਕਿ ਇਸੇ ਹੀ ਡਿਸਟ੍ਰਿਕਟ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ 8 ਸਾਲਾਂ ਤੋਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਕਿਹਾ ਕਿ ਨਸ਼ਾ ਇਸੇ ਕਰਕੇ ਪੰਜਾਬ ਦੇ ਵਿੱਚ ਇੰਨਾ ਹੋ ਗਿਆ ਕਿਉਂਕਿ ਇਹਨੂੰ ਸ਼ਹਿ ਜਿਹੜੀ ਹੈ ਜੀ ਉਹ ਅਕਾਲੀਆਂ ਨੇ ਦਿੱਤੀ। ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹੋਰੀ ਨਸ਼ਾ ਵੇਚਣ ਵਾਲਿਆਂ ਨੂੰ ਸ਼ਹਿ ਨਾ ਦਿੰਦੇ, ਉਹਨਾਂ ਦਾ ਸਾਥ ਨਾ ਦਿੰਦੇ ਤਾਂ ਪੰਜਾਬ ਦੇ ਵਿੱਚ ਇੰਨਾ ਨਸ਼ਾ ਜਿਹੜਾ ਸੀਗਾ ਉਹ ਨਹੀਂ ਸੀ ਫੈਲ ਸਕਦਾ। ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਵਿਅੰਗ ਕਰਦਿਆਂ ਹੋਇਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਸਾਹਿਬ ਜਿਹੜੇ ਨੇ ਉਹ 20 ਸਾਲ ਮੁੱਖ ਮੰਤਰੀ ਰਹੇ ਨੇ, ਉਹਨਾਂ ਨੂੰ ਸੰਗਤ ਦਰਸ਼ਨਾਂ ਦਾ ਬੜਾ ਜਿਹੜਾ ਜੀ ਉਹ ਸ਼ੌਕ ਹੈ। ਉਹ ਕਹਿੰਦੇ ਜੀ ਕਿ ਬਾਦਲ ਜਿਹੜੇ ਉਹ ਸਿਰਫ ਦਰਸ਼ਨ ਦਿੰਦੇ ਨੇ,
ਸੰਗਤ ਜਿਹੜੀ ਉੱਥੇ ਹੁੰਦੀ ਕੋਈ ਨਹੀਂ, ਤੇ ਪੈਸਾ ਜਿਹੜਾ ਜੀ ਉਹ ਕਿਸੇ ਨੂੰ ਮਿਲਣਾ ਕੋਈ ਨਹੀਂ ਹੁੰਦਾ। ਉਹ ਸਿਰਫ ਦਰਸ਼ਨ ਜਿਹੜਾ ਜੀ ਉਹ ਦੇਣ ਦੇ ਵਿੱਚ ਯਕੀਨ ਰੱਖਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਜਿਹੜੀ ਮੁਹਿੰਮ ਆ ਜੀ ਤੇ ਪੂਰੇ ਪੰਜਾਬ ਦੇ ਵਿੱਚ 1 ਜੁਲਾਈ ਤੋਂ ਜਿਹੜੀ ਹੈ ਜੀ ਉਹ ਵਿੱਢੀ ਹੈ, ਔਰ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਜਾਣਾ ਹੈ। ਇਸ ਤੋਂ ਬਾਅਦ ਤਕਰੀਬਨ ਇੱਕ ਤਾਂ ਲੱਗਦਾ ਜੀ 2 ਦਿਨ ਦੇ ਉਹਨਾਂ ਦੇ ਜਿਹੜਾ ਜੀ ਯਾਤਰਾ ਤੋਂ ਬਾਅਦ ਇਹ ਪ੍ਰਤਾਪ ਸਿੰਘ ਬਾਜਵਾ ਹੋਰੀ ਤਾਂ ਕਿਤੇ ਰੜਕ ਨਹੀਂ ਰਹੇ। ਜੀ 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 ਬਿਲਕੁਲ। ਅਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਅਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ। ਜਿਹੜਾ ਦੇਸ਼ ਸੁਕਰਾਤ ਅਫਲਾਤੂਆਂ ਦਾ ਹੋ ਗਿਆ ਚਿੱਟਾ ਹੈ ਨੰਗ ਯੂਨਾਨਵੀਆਂ। ਜੀ। ਜਿਹੜਾ ਦੇਸ਼ ਸੁਕਰਾਤ ਅਫਲਾਤੂਆਂ ਦਾ ਹੋ ਗਿਆ ਚਿੱਟਾ ਹੈ ਨੰਗ ਯੂਨਾਨਵੀਆਂ, ਪਿੱਛੇ ਰਹਿ ਗਿਆ ਤੌਰ ਯੂਨਾਨੀਆਂ ਦਾ, ਹੁਣ ਤਾਂ ਪੱਲੇ ਨਾ ਪਹਿਲੜੀ ਛਾਨਵੀਆਂ। ਜੀ। ਪਿੱਛੇ ਲੱਗਾ ਉਹ ਜਿੰਨਾ ਅਮਰੀਕਨਾਂ ਦੇ, ਉਹਨਾਂ ਡੋਬੇ ਇਰਾਕ ਅਫਗਾਨ ਮੀਆਂ, ਵਰਤਨ ਦਬਕੇ ਦੇ ਨਾਲ ਇੰਗਲੈਂਡੀਆਂ ਨੂੰ, ਦਿੱਤਾ ਉੱਠਣ ਨਹੀਂ ਉਹਨਾਂ ਜਾਪਾਨ ਮੀਆਂ। ਜੀ। ਕੀਤਾ ਜਿਨ੍ਹਾਂ ਨੇ ਨੇੜ ਅਮਰੀਕੀਆਂ ਦਾ, ਪਿੱਛੋਂ ਰਹੇ ਸਭ ਕੀਤੀਆਂ ਭੁਗਤਮੀਆਂ। ਜੀ। ਕੀਤਾ ਜਿਨ੍ਹਾਂ ਨੇ ਨੇੜ ਅਮਰੀਕੀਆਂ ਦਾ, ਪਿੱਛੋਂ ਰਹੇ ਸਭ ਕੀਤੀਆਂ ਭੁਗਤਮੀਆਂ। ਉਲਟੀ ਚਾਬੀ ਦੇ ਡਾਲਰ ਦੀ ਲੱਗ ਜਾਵੇ, ਆਵੇ ਕੰਮ ਨਾ ਕੋਈ ਵੀ ਜੁਗਤ ਨਹੀਂ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਮਿਹਰਬਾਨੀ। ਤੁਸੀਂ ਤੋਂ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਖਬਰ 'ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।